ਇਹ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬੀਆਂ ਦੀ ਇੱਕ ਬੜੀ ਸ਼ਾਨਦਾਰ ਇਤਿਹਾਸ ਹੈ ਇਹਦਾ ਤੇ ਇਹਦੇ ਵਾਸਤੇ ਮੇਰਾ ਖਿਆਲ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਧੱਕੇ ਨਾਲ ਜਾਂ ਪੰਜਾਬ ਸਰਕਾਰ ਵੀ ਨਾਲ ਮਿਲੀ ਹੋਈ ਆ। ਇਤੋਂ ਜਿਹੜਾ ਪੰਜਾਬ ਦਾ ਹੱਕ ਜਿਹੜਾ ਉਹ ਖਤਮ ਕਰਨ ਵਾਸਤੇ ਉਹ ਆਪਣੀ ਮਨਮਰਜ਼ੀ ਕੇਂਦਰ ਚਲਾਉਣੀ ਚਾਹ ਰਿਹਾ। ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਬਰਦਾਸ਼ਤ ਨਹੀਂ ਗੀ। ਜਿਹੜੀ ਇਹ ਸਾਡੀ ਪੰਜਾਬ ਦੇ ਹੱਕਾਂ ਦੀ ਲੜਾਈ ਵਾਸਤੇ ਅਸੀਂ ਇਹਨਾਂ ਨੌਜਵਾਨਾਂ ਨਾਲ ਜਿਹੜੇ ਹੋਰ ਵੀ ਸਾਡੇ ਹੱਕ ਆ BBMP ਦਾ ਦੂਜਿਆਂ ਤੇ ਜਾਂਦਾ ਅਸੀਂ ਉੱਥੇ ਡਟ ਕੇ ਲੜਾਈ ਲੜਾਂਗੇ, ਕਿਉਂਕਿ ਪੰਜਾਬ ਨੂੰ ਇਹ ਪੰਜਾਬ ਦੀ ਹੋਂਦ ਹਸਤੀ ਨੂੰ ਮਿਟਾਉਣ ਵਾਸਤੇ ਜਿਹੜੇ ਕੇਂਦਰ ਸਰਕਾਰ ਦਿਨ ਬ ਦਿਨ ਜਿਹੜੇ ਪੰਜਾਬ ਦੇ ਹੱਕ ਆ ਉਹ ਖੋਏ ਜਾ ਰਹੇ ਆ। ਤੇ ਯੂਨੀਵਰਸਿਟੀ ਵਾਸਤੇ ਅਸੀਂ ਮੇਰੇ ਖਿਆਲ ਹੈ ਕਿ ਸਾਡੀ ਜਿਹੜੀ ਆ ਬਹੁਤ ਵੱਡੀ ਧਰੋਹਰ ਆ ਤੇ ਇਹਨੂੰ ਅਸੀਂ ਇੱਦਾਂ ਆਪਣੀ ਮਨਮਰਜ਼ੀ ਨਹੀਂ ਕਰਨ ਦੇਵਾਂਗੇ ਕਿ ਜਿੱਦਾਂ ਸਾਡੇ ਹੱਕਾਂ ਤੇ ਆ ਕੇ ਡਾਕਾ ਮਾਰ ਕੇ ਸਾਡੀ ਨੌਜਵਾਨੀ ਨੂੰ ਵਿਦਿਆ ਤੋਂ ਵਿਹੀਣ ਕਰਕੇ ਉਹ ਆਪਣੇ ਉਹ ਹਾਲਾਤ ਜਿਹੜੇ ਗਲਤ ਪਾਸੇ ਨੂੰ ਪੈਦਾ ਕਰ ਰਹੇ ਆ। ਇੱਕ MP ਜਿੱਤਿਆ ਜਾਂ ਉਹਨੂੰ ਮੌਕਾ ਨਹੀਂ ਦਿੱਤਾ ਗਿਆ, ਬਾਕੀ ਜਿਹੜੇ 12-13 ਬੋਲਦੇ ਉਹ ਪੰਜਾਬ ਦੇ ਹੱਕਾਂ ਤੇ ਡਾਕੇ ਪੈ ਰਹੇ ਉਹ ਕਿਉਂ ਨਹੀਂ ਰੋਕਦੇ? ਉਹਨਾਂ ਦੀ ਕੀ ਕਾਰਗੁਜ਼ਾਰੀ ਆ? ਉਹਨਾਂ ਪੰਜਾਬ ਦੀ ਵਿਧਾਨ ਸਭਾ 'ਚ ਪੰਜਾਬ ਦੇ ਹੱਕਾਂ ਵਾਸਤੇ ਕੀ ਕੀਤਾ? ਅਸੀਂ ਸਾਰੇ ਪੰਜਾਬੀਆਂ ਨੂੰ ਸਾਰੀਆਂ ਧਾਰਮਿਕ ਜਥੇਬੰਦੀਆਂ ਜਿੰਨੇ ਵੀ ਸਾਡੇ ਆ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਦੇ ਹਾਂ ਕਿ ਆਪਾਂ ਸਾਰੇ ਜਾਣੇ ਇਕੱਠੇ ਹੋ ਕੇ ਇਹਨੂੰ ਬਚਾਉਣ ਵਾਸਤੇ ਹੋਰ ਵੀ ਜਿਹੜੇ ਸਾਡੇ ਮਸਲੇ ਇਕੱਠੇ ਹੋ ਕੇ ਹੱਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਿਛਲੇ ਸਾਲ ਵੀ ਧਰਨਾ ਲੱਗਾ ਸੀ ਜਦੋਂ ਸੈਨੇਟ ਨੂੰ ਭੰਗ ਕੀਤਾ ਜਾ ਰਿਹਾ ਸੀਗਾ ਤੇ ਉਸ ਟਾਈਮ ਤੇ ਵੀ ਮੁੜ ਕੇ ਸਰਕਾਰ ਨੇ ਉਹ ਚੀਜ਼ ਵਾਪਸ ਲੈ ਲਈ ਤੇ ਅੱਜ ਫਿਰ ਦੁਬਾਰਾ ਇਹ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬੀਆਂ ਦੀ ਇੱਕ ਬੜੀ ਸ਼ਾਨਦਾਰ ਇਤਿਹਾਸ ਹੈ ਇਹਦਾ ਤੇ ਇਹਦੇ ਵਾਸਤੇ ਮੇਰਾ ਖਿਆਲ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਧੱਕੇ ਨਾਲ ਜਾਂ ਪੰਜਾਬ ਸਰਕਾਰ ਵੀ ਨਾਲ ਮਿਲੀ ਹੋਈ ਆ। ਇਤੋਂ ਜਿਹੜਾ ਪੰਜਾਬ ਦਾ ਹੱਕ ਜਿਹੜਾ ਉਹ ਖਤਮ ਕਰਨ ਵਾਸਤੇ ਉਹ ਆਪਣੀ ਮਨਮਰਜ਼ੀ ਕੇਂਦਰ ਚਲਾਉਣੀ ਚਾਹ ਰਿਹਾ। ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਬਰਦਾਸ਼ਤ ਨਹੀਂ ਗੀ ਤੇ ਅਸੀਂ ਪੰਜਾਬ ਦੀ ਵਿਧਾਨ ਸਭਾ 'ਚ ਵੀ ਪੰਜਾਬ ਦੇ CM ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਇਹਦੇ 'ਚ ਪੰਜਾਬ ਦੇ ਜਿਹੜਾ ਇਹਦਾ ਹੱਕ ਆ ਯੂਨੀਵਰਸਿਟੀ ਦਾ ਇਹ ਪੰਜਾਬ ਕੋਲ ਹੋਣਾ ਚਾਹੀਦਾ, ਕਿਉਂਕਿ ਪਹਿਲਾਂ ਇੰਟਰਸਟੇਟ ਯੂਨੀਵਰਸਿਟੀ ਸੀ, ਹੁਣ ਬਾਕੀ ਉਹਨਾਂ ਨੇ ਆਪਣੀਆਂ ਯੂਨੀਵਰਸਿਟੀਆਂ ਬਣਾ ਲਈਆਂ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਇਹ ਜਿਹੜੀ ਹੈ ਇਹ ਤੇ ਜਿਹੜਾ ਫੁੱਲ ਅਧਿਕਾਰ ਜਿਹੜਾ ਪੰਜਾਬ ਦਾ ਹੋਣਾ ਚਾਹੀਦਾ ਤੇ ਪੰਜਾਬ ਨੂੰ ਇਹ ਯੂਨੀਵਰਸਿਟੀ ਮਿਲਣੀ ਚਾਹੀਦੀ ਤੇ ਪੰਜਾਬ ਸਰਕਾਰ ਨੂੰ ਆਪਣੇ ਕੰਟਰੋਲ 'ਚ ਲੈਣੀ ਚਾਹੀਦੀ ਹੈ। ਨਹੀਂ, ਅਸੀਂ ਤੇ ਇਹਦੀ ਜਿਹੜੀ ਇਹ ਸਾਡੀ ਪੰਜਾਬ ਦੇ ਹੱਕਾਂ ਦੀ ਲੜਾਈ ਵਾਸਤੇ ਅਸੀਂ ਇਹਨਾਂ ਨੌਜਵਾਨਾਂ ਨਾਲ ਜਿਹੜੇ ਹੋਰ ਵੀ ਸਾਡੇ ਹੱਕ ਆ BBMP ਦਾ ਦੂਜਿਆਂ ਤੇ ਜਾਂਦਾ ਅਸੀਂ ਉੱਥੇ ਡਟ ਕੇ ਲੜਾਈ ਲੜਾਂਗੇ, ਕਿਉਂਕਿ ਪੰਜਾਬ ਨੂੰ ਇਹ ਪੰਜਾਬ ਦੀ ਹੋਂਦ ਹਸਤੀ ਨੂੰ ਮਿਟਾਉਣ ਵਾਸਤੇ ਜਿਹੜੇ ਕੇਂਦਰ ਸਰਕਾਰ ਦਿਨ ਬ ਦਿਨ ਜਿਹੜੇ ਪੰਜਾਬ ਦੇ ਹੱਕ ਆ ਉਹ ਖੋਏ ਜਾ ਰਹੇ ਆ। ਉਹ ਪੰਜਾਬੀ ਜਾਂ ਕਦੀ ਬਰਦਾਸ਼ਤ ਨਹੀਂ ਕਰਨਗੇ। ਅਸੀਂ ਤੇ ਇਹ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪੋ ਆਪਣੇ ਸਵਾਰਥਾਂ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਦੇ ਹਾਲਾਤਾਂ 'ਚ ਜੋ ਕੁਝ ਵੀ ਵਾਪਰ ਰਿਹਾ ਇਹਦੇ ਵਾਸਤੇ ਸਾਰੇ ਜਣੇ ਇੱਕ ਹੋ ਕੇ ਇਹ ਜਿਹੜੀਆਂ ਕੇਂਦਰ ਸਰਕਾਰ ਸਾਡੇ ਤੇ ਨਵੇਂ ਤੋਂ ਨਵੇਂ ਕੋਈ ਸਾਡੇ ਹੱਕ ਖੋ ਰਹੀ ਆ ਉਹਦੇ ਵਾਸਤੇ ਆਪਾਂ ਨੂੰ ਲਾਮਬੰਦ ਹੋ ਕੇ ਤੇ ਇਹ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਨਹੀਂ, ਮੇਰੇ ਖਿਆਲ ਹੈ ਕਿ ਸਾਨੂੰ ਇਹ ਜਿਹੜਾ ਅੱਜ ਦਾ ਮਸਲਾ ਵਾ ਇਹ ਯੂਨੀਵਰਸਿਟੀ ਦਾ ਹੀ ਆ ਤੇ ਯੂਨੀਵਰਸਿਟੀ ਵਾਸਤੇ ਅਸੀਂ ਮੇਰੇ ਖਿਆਲ ਹੈ ਕਿ ਸਾਡੀ ਜਿਹੜੀ ਆ ਬਹੁਤ ਵੱਡੀ ਧਰੋਹਰ ਆ ਤੇ ਇਹਨੂੰ ਅਸੀਂ ਇੱਦਾਂ ਆਪਣੀ ਮਨਮਰਜ਼ੀ ਨਹੀਂ ਕਰਨ ਦੇਵਾਂਗੇ ਕਿ ਜਿੱਦਾਂ ਸਾਡੇ ਹੱਕਾਂ ਤੇ ਆ ਕੇ ਡਾਕਾ ਮਾਰ ਕੇ ਸਾਡੀ ਨੌਜਵਾਨੀ ਨੂੰ ਵਿਦਿਆ ਤੋਂ ਵਿਹੀਣ ਕਰਕੇ ਉਹ ਆਪਣੇ ਉਹ ਹਾਲਾਤ ਜਿਹੜੇ ਗਲਤ ਪਾਸੇ ਨੂੰ ਪੈਦਾ ਕਰ ਰਹੇ ਆ ਉਹ ਬਰਦਾਸ਼ਤ ਨਹੀਂ ਹੋਣਗੇ। ਅਸੀਂ ਸਾਰੇ ਜਣੇ ਇਹਨਾਂ ਨੌਜਵਾਨਾਂ ਦਾ ਇਹਨਾਂ ਨੂੰ ਵੀ ਕਹਿੰਦੇ ਕਿ ਤੁਸੀਂ ਪੋਲੀਟੀਕਲ ਤੌਰ ਤੇ ਵੀ ਅੱਗੇ ਆਓ ਕਿ ਆਪਾਂ ਜਿਹੜੀਆਂ ਪੰਜਾਬ ਵਿਰੋਧੀ ਤਾਕਤਾਂ ਜਿਹੜੀਆਂ ਸਾਡੇ ਪੰਜਾਬੀਅਤ ਨੂੰ ਬਰਬਾਦ ਕਰਨਾ ਚਾਹ ਰਹੀਆਂ, ਸਾਡੇ ਕੋਲ ਜਿਹੜੇ ਹੱਕ ਹੋ ਰਹੇ ਆ ਉਹਨਾਂ ਦਾ ਅਸੀਂ ਡਟ ਕੇ ਮੁਕਾਬਲਾ। ਨਹੀਂ, ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ। ਅਸੀਂ ਤੇ ਚਾਹੁੰਦੇ ਹਾਂ ਕਿ ਪੰਜਾਬ ਜਾਂ ਸਾਡੇ ਗੁਰੂ ਮਹਾਰਾਜ ਦੀ ਸੋਚ ਕਿਸੇ ਵੀ ਜਾਤ ਪਾਤ ਧਰਮ ਮਜ਼ਹਬ ਤੋਂ ਉੱਪਰ ਉੱਠ ਗਿਆ। ਸਾਨੂੰ ਇਹੋ ਜਿਹਾ ਵਿਅਕਤੀਗਤ ਕੋਈ ਕਿਸੇ ਦੀਆਂ ਕਮੀਆਂ ਪੇਸ਼ੀਆਂ ਹੋ ਸਕਦੀਆਂ ਪਰ ਸਾਨੂੰ ਕੋਈ ਜਾਤ ਬਰਾਦਰੀ ਨੂੰ ਇੱਦਾਂ ਵਿੱਚ ਲਿਆ ਕੇ ਨਹੀਂ ਇੱਦਾਂ ਦੀ ਗੱਲ ਕਰਨੀ ਚਾਹੀਦੀ। ਜੇ ਉਹਨਾਂ ਨੇ ਕੀਤੀ ਹੈ ਤੇ ਉਹ ਬੜੀ ਨਿਖੇਧੀਜਨਕ ਆ। ਉਹਦਾ ਅਸੀਂ ਜਾਤ ਪਾਤ ਉਹਨਾਂ ਨੇ ਤੁਹਾਡੇ ਜਿਹੜੇ ਇੱਕ ਤੁਹਾਡੇ MP ਜਿੱਤੇ ਸਰਬਜੀਤ ਖਾਲਸਾ ਜਿੱਤੇ ਕਹਿੰਦੇ ਵੀ ਪਾਰਲੀਮੈਂਟ 'ਚ ਇੱਕ ਦਿਨ ਵੀ ਉਹਨਾਂ ਨੇ ਫਤਿਹ ਦਾ ਨਾਅਰਾ ਨਹੀਂ ਲਾਇਆ ਤੇ ਮੇਰਾ ਖਿਆਲ ਚਲੋ ਇੱਕ MP ਜਿੱਤਿਆ ਜਾਂ ਉਹਨੂੰ ਮੌਕਾ ਨਹੀਂ ਦਿੱਤਾ ਗਿਆ, ਬਾਕੀ ਜਿਹੜੇ 12-13 ਬੋਲਦੇ ਉਹ ਪੰਜਾਬ ਦੇ ਹੱਕਾਂ ਤੇ ਡਾਕੇ ਪੈ ਰਹੇ ਉਹ ਕਿਉਂ ਨਹੀਂ ਰੋਕਦੇ? ਉਹਨਾਂ ਦੀ ਕੀ ਕਾਰਗੁਜ਼ਾਰੀ ਆ? ਉਹਨਾਂ ਪੰਜਾਬ ਦੀ ਵਿਧਾਨ ਸਭਾ 'ਚ ਪੰਜਾਬ ਦੇ ਹੱਕਾਂ ਵਾਸਤੇ ਕੀ ਕੀਤਾ? ਇੱਥੇ ਖਾਲੀ ਇੱਕ ਦੂਜੇ ਨੂੰ ਮਿਹਣੋ-ਮਿਹਣੀ ਹੋ ਕੇ ਚਲੇ ਜਾਂਦੇ ਆ। ਪੰਜਾਬ ਨੂੰ ਲੁੱਟਿਆ ਜਾ ਰਿਹਾ, ਪੰਜਾਬ ਨਸ਼ਿਆਂ 'ਚ ਬਰਬਾਦ ਹੋ ਗਿਆ। ਇਸ ਕਰਕੇ ਮੇਰਾ ਖਿਆਲ ਉਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਧਿਆਨ ਦੇਣਾ ਚਾਹੀਦਾ। ਇਹ ਜਿਹੜੇ
ਪਹਿਲਾਂ ਹੀ ਇਹ ਰਾਜਾ ਵੜਿੰਗ ਦੀ ਪਾਰਟੀ ਨੇ ਪੰਜਾਬ ਦਾ ਬਹੁਤ ਵੱਡੇ ਪੱਧਰ ਤੇ ਘਾਣ ਕੀਤਾ, ਪੰਜਾਬ ਨੂੰ ਲੁੱਟਿਆ ਕੁੱਟਿਆ। ਹੁਣ ਮੇਰਾ ਖਿਆਲ ਹੈ ਕਿ ਜਿਹੜੇ ਕੋ ਇਹ ਹੁਣ ਬਖਲਾਏ ਹੋਏ ਆ ਕਿ ਇਹਨਾਂ ਨੂੰ ਸਾਰਾ ਕੁਝ ਦੇਦਾ, ਇਹਨਾਂ ਦੇ ਹਾਰ ਸਾਹਮਣੇ ਆ, ਇਸ ਕਰਕੇ ਇਹੋ ਜਿਹੇ ਬਿਆਨ ਦੇ ਰਹੇ। ਭਵਿੱਖ 'ਚ ਜੇਕਰ ਇਹਨਾਂ ਨੌਜਵਾਨਾਂ ਨੂੰ ਤੁਹਾਡੀ ਜਥੇਬੰਦੀ ਦੇ ਸਹਿਯੋਗ ਦੀ ਵੱਡੇ ਪੱਧਰ ਤੇ ਸੰਘਰਸ਼ ਕਰਨ ਦੀ ਲੋੜ ਪੈਂਦੀ ਹੈ, ਤੁਸੀਂ ਸਮਰਥਨ ਕਰੋ? ਮੇਰਾ ਖਿਆਲ ਹੈ ਕਿ ਅਸੀਂ ਇਹਨਾਂ ਦੇ ਮੂਹਰੇ ਹੋ ਕੇ ਲੱਗਾਂਗੇ ਜੀ। ਅਸੀਂ ਇਹਨਾਂ ਨੂੰ ਜੋ ਵੀ ਜਿੱਦਾਂ ਦੀ ਸਹਿਯੋਗ ਦੀ ਲੋੜ ਹੋਊਗੀ, ਅਸੀਂ ਇਲੈਕਸ਼ਨ 'ਚ ਬਿਜੀ ਕਰਕੇ ਥੋੜੇ ਦਿਨ ਲੇਟ ਹੋ ਗਏ ਆ। ਸਾਨੂੰ ਸਾਡੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਆ, ਸਾਡੇ ਕਿਸਾਨਾਂ ਨਾਲ, ਸਾਡੇ ਜਵਾਨਾਂ ਨਾਲ ਜੋ ਕੁਝ ਵੀ ਹੋ ਰਿਹਾ, ਅਸੀਂ ਸਭ ਜਗ੍ਹਾ ਤੇ ਸਾਡੇ ਪਾਣੀ ਲੁੱਟੇ ਜਾ ਰਹੇ, ਅਸੀਂ ਸਾਨੂੰ ਸਾਰੀਆਂ ਚੀਜ਼ਾਂ ਦਾ ਫਿਕਰ ਆ। ਅਸੀਂ ਸਾਰੇ ਪੰਜਾਬੀਆਂ ਨੂੰ, ਸਾਰੀਆਂ ਧਾਰਮਿਕ ਜਥੇਬੰਦੀਆਂ ਜਿੰਨੇ ਵੀ ਸਾਡੇ ਆ, ਅਕਾਲ ਤਖਤ ਦੇ ਜਥੇਦਾਰ ਨੂੰ ਵੀ, ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਦੇ ਆ ਕਿ ਆਪਾਂ ਸਾਰੇ ਜਾਣੇ ਇਕੱਠੇ ਹੋ ਕੇ ਇਹਨੂੰ ਬਚਾਉਣ ਵਾਸਤੇ, ਹੋਰ ਵੀ ਜਿਹੜੇ ਸਾਡੇ ਮਸਲੇ ਇਕੱਠੇ ਹੋ ਕੇ ਹੱਲ ਹੁਣ ਬਰਾੜ ਸਾਹਿਬ ਹੁਣੀ ਆਏ ਆ, ਸਾਰਿਆਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਇੱਥੇ ਆਪਾਂ ਸਾਰੀਆਂ ਵਖਰੇਵੇਂ ਦੂਰ ਕਰਕੇ ਆਪਾਂ ਇਹ ਸਾਡੀ ਇੱਕ ਸਾਂਝੀ ਲੜਾਈ ਆ, ਇਹਦੇ ਵਾਸਤੇ ਸਾਰੇ ਇਕੱਠੇ ਹੋ ਕੇ ਬੜਾ ਮਾਰੀ।